मैपल लीफ की वाइट सीमेंट बेस्ड HD पट्टी। जब बेस ही ना हो स्ट्रॉन्ग तो सब कुछ होगा रॉन्ग। ਸਾਡੇ ਵਰਗਾ ਮਸਾਲਾ ਕਿਸੇ ਨੇ ਨਹੀਂ ਬਣਾਉਣਾ। ਸਾਰੇ ਜ਼ਮਾਨੇ ਨੂੰ ਪਤਾ ਕਿ ਬਾਅਦ ਦਾ ਬਣਿਆ ਹੋਇਆ ਮਸਾਲਾ ਕਸਮਾਂ ਖੁਦਾ ਦੀ ਲੋਕ ਉਂਗਲਾਂ ਚੱਟਦੇ ਫਿਰਦੇ ਆ। ਸਾਡੇ ਬੁੜੇ ਦਾ ਨਾਂ ਇੰਨਾ ਹੋਇਆ। ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਕਰੇ। ਉਹਨਾਂ ਨੇ ਆਪਣੇ ਕੰਮ ਨਾਲ ਪਿਆਰ ਕੀਤਾ। ਚਾਚੇ ਨਾਇਤ ਨੇ ਵੀ ਆ ਕੇ ਸਾਨੂੰ ਕਿਹਾ ਬਈ ਨਹੀਂ ਬਈ ਜੋ ਬਾਅਦ ਨੇ ਕੰਮ ਕੀਤਾ ਉਹ ਕਿਸੇ ਨੇ ਕੀਤਾ। अस्सलामुअलैकुम। वालेकुम सलाम। की हाल है भा? अल्लाह पाक दा शुक्र है। तुसीं सुनाओ। सुनाउणा की है, जो टुरिया वा तेरी दुकान ते ही आके साह लिया मैं। चंगा कीता चंगा कीता। मैं क्या लगा जवान काम नूं। अब विच भी कुछ पाया कि पानी पकाई जाना? हाँ जी ते की पकाउण दिया? ये चिकन है जी। और तू इन्ना नजर नहीं ना आ रहा, भाफा ही इदा उड़ रही तोबा। टाइम हैगा वा? टाइम ही टाइम आ। अल्लाह पाक दा करम आ। अच्छा हाँ ते ये भाई जी देग पकवाउणी आ जी। हाँ जी। ते उसे बारे तुहाडे कोलों जरा पुछण आए सी। पुछो पुछो। 14 किलो दी देग लाउणी आ। ओ यार भावे 12 किलो दी होवे 14 किलो दी अच्छा ਅਸੀਂ ਲਾ ਦੇਣੀ ਆ। सही है। ते ओदे विच की लवाजमात पएगा? बिरयानी बनाउणी बिरयानी। ਉਹਦੇ ਵਿੱਚ ਬਿਰਿਆਨੀ ਮਸਾਲਾ ਪਏਗਾ ਜੀ। अच्छा वो तो पैना ही है, ज़ाहिर है जो बिरयानी है उस बिरयानी मसाला पाउणा। किहड़ा कंधा ते चाढ़न वाला मसाला पाउणा उस ये तो मैनूं भी पता बिरयानी पैना। ओदे विच दूजे लवाजमात की पैणगे? ਦੂਜੇ ਲਵਾਜ਼ਮਾਂ ਤੋਂ ਚ ਹੁਣ ਕੀ ਪਾ ਲਈਏ? ਜਿਹੜੇ ਉਹ ਚ ਮਸਾਲਾ ਜਾਤ ਪੈਂਦੇ ਸੀ ਉਹੀ ਪਾਉਣੇ ਆ। अच्छा अच्छा ਤੁਸੀਂ ਇਸ ਤਰ੍ਹਾਂ ਕਰੋ, ਇਧਰਲੀ ਗੁੱਠ ਤੋਂ ਲੈ ਕੇ ਇਧਰਲੀ ਗੁੱਠ ਤੱਕ अच्छा ਕਿਸੇ ਨੂੰ ਪੁੱਛ ਲਓ ਕਿ ਖਾਣਾ ਇੱਥੇ ਕੌਣ ਸਹੀ ਬਣਾਉਂਦਾ, ਉਹ ਤੁਹਾਨੂੰ ਕਹਿਣਗੇ ਵੀ ਉਹ ਬਾਅਦ ਨਾਈ ਦੇ ਚਲੇ ਜਾ। नहीं नहीं कई दुकानां वाले लगदे हुंदे आ, ਉਹ ਮੈਨੂੰ ਅੱਗੇ ਢੋਰ ਦੇਣਾ ਉਹਨਾਂ ਨੇ, ਮੈਨੂੰ ਲੱਗਣ ਦੇ ਆ। ਉਹ ਨਹੀਂ ਸਾਡੀ ਕਿਸੇ ਨਾਲ ਲੱਗ ਚੁੱਕ ਨਹੀਂ। ਇਹ ਦੇਖ ਤੁਸੀਂ ਆਪ ਪਕਾਉਂਦੇ ਜੇ? ਹਾਂਜੀ ਇਹਨਾਂ ਹੱਥਾਂ ਨਾਲ? ਨਹੀਂ, ਉਹ ਹੱਥ ਦੂਸਰੇ ਪਏ ਆ। ਉਹ ਲਿਆ ਮੇਰੇ ਹੱਥ ਦੂਸਰੇ ਦੇਗਾਂ ਵਾਲੇ, ਇਹਦੇ ਨਾਲ ਹੀ ਪਕਾਈਦਾ ਓਏ। ਇਹ ਤੇ ਤੁਸੀਂ ਹੱਥੋਂ ਹੱਥੀ ਹੋ ਗਏ ਮੇਰੇ ਨਾਲ। ਹਾਂ ਅੱਛਾ ਇਹ ਗੋਸ਼ਤ ਕਿੰਨਾ ਪਾਉਣਾ ਜੀ ਉਹਦੇ ਚ? ਗੋਸ਼ਤ ਤੁਸੀਂ ਦੱਸਣਾ ਜੀ। ਮਹਿਮਾਨ ਕਿੰਨੇ ਆ? ਉਹ ਮਹਿਮਾਨਾਂ ਨੂੰ ਛੱਡੋ, ਦੇ ਕੇ 14 ਕਿਲੋ ਦੀ ਲਾਉਣੀ ਅਸੀਂ, ਭਾਵੇਂ ਪੂਰੇ ਮਹੱਲੇ 'ਚ ਵੰਡ ਦਈਏ ਤੇ ਅਸੀਂ ਆਪਣੀ ਤਰਤੀਬ ਨਾਲ ਦੇਣੇ ਆ ਨਾ। ਮਕਸਦ ਪਤਾ ਕੀ ਆ? ਜੀ ਜੀ ਅਸੀਂ ਪਹਿਲਾਂ ਕਸਟਮਰ ਨੂੰ ਪੁੱਛੀਦਾ ਹਾਂਜੀ ਕਿ ਮਹਿਮਾਨ ਕਿੰਨੇ ਆ। ਅੱਛਾ ਉਹਦੇ ਹਿਸਾਬ ਨਾਲ ਅਸੀਂ ਫਿਰ ਮਸਾਲਾ ਜਾਤ ਪਾਈਦੇ ਆ। ਮਹਿਮਾਨ ਕਿਹੜਾ ਅਸੀਂ ਬੁਲਾਉਣੇ, ਅਸੀਂ ਤਾਂ ਵੰਡਣੇ ਆ। ਪਤਾ ਨਹੀਂ ਕਿੰਨੇ ਬੰਦੇ ਆ ਜਾਣ ਉੱਥੇ। ਇੱਥੇ ਮੈਂ ਤੈਨੂੰ ਦੱਸਾਂ 100 ਉੱਥੇ 150 ਹੋਏ ਬਕਾਇਆ ਕੋਲੋਂ ਦਾਏਗਾ। ਫਿਰ ਹੁਣ ਪਤਾ ਨਹੀਂ ਤੁਸੀਂ ਕਿਹੜੇ ਮਹੱਲੇ ਰਹਿੰਦੇ ਆ, ਉੱਥੇ ਅਸੀਂ ਤਾਂ ਚੱਲਣ ਦੱਸਦੀ ਇੰਨੇ ਆ ਇੰਨੇ ਆ। ਹਾਂਜੀ ਇਹ ਤੁਸੀਂ ਇਹ ਮੈਨੂੰ ਦੱਸੋ ਕਿ 14 ਕਿਲੋ ਦੀ ਦੇਗ ਆ, ਉਹਦੇ 'ਚ ਗੋਸ਼ਤ ਕਿੰਨਾ ਪਾਉਣਾ ਵਾ? 8 ਕਿਲੋ ਜੀ। ਹੈ 8 ਕਿਲੋ। ਉਹ ਤੇ ਚੌਲ ਆ, ਉਹਦੇ ਵਿੱਚ 14 ਕਿਲੋ ਤੇ 8 ਕਿਲੋ ਆਸੇ ਪਾਸੇ ਲਿਪਣਾ ਵਾ। ਉਹਦੇ ਵਿੱਚ ਕਿੱਦਾਂ ਪੈ ਜਾਊਗਾ? ਉਹਦੇ ਵਿੱਚ 8 ਕਿਲੋ ਪੈਂਦਾ। ਅੱਛਾ ਚੌਲ ਘਟ ਜਾਣਗੇ ਫਿਰ? ਚੌਲ ਤੁਹਾਡੇ ਬੰਦ ਹੋ ਜਾਣਗੇ। ਅੱਛਾ ਚੌਲ ਤੁਹਾਡੇ ਅੱਛੇ ਹੋ ਜਾਣਗੇ। ਅੱਛਾ ਮਜ਼ੇਦਾਰ ਹੋਏਗਾ। ਦੁਨੀਆ ਉਂਗਲਾਂ ਚੱਟੂਗੀ, ਕਹੂਗੀ ਨਹੀਂ ਬਾਈ ਸੋਹਣੇ ਬਣੇ ਆ। ਉਹ ਭਾਈ ਚੌਲ ਦੀ ਮਿਕਦਾਰ ਜ਼ਿਆਦਾ, ਗੋਸ਼ਤ ਦੀ ਘੱਟ ਆ। ਅਸੀਂ ਕਹਿੰਨੇ ਆ ਬੋਟੀਆਂ ਗੋਸ਼ਤ ਤੇ ਚੜਨ, ਇਹ ਗੋਸ਼ਤ ਤੇ ਚੌਲ ਚੜਨ ਦਾ।
ਕਿਉਂਕਿ ਉਹ 14 ਕਿਲੋ ਆ, ਗੋਸ਼ਤ ਤੁਸੀਂ ਕਹਿੰਦੇ 8 ਕਿਲੋ ਪਾਉਣਾ, ਉਹ ਦੇਗ ਤੁਸੀਂ- ਟੋਟਲ ਹੈਗੀ 14 ਕਿਲੋ ਦੀ। ਬਹਿਸ ਨਾ ਕਰੋ, ਪਰੇਸ਼ਾਨ ਹੋਵੋ। ਅਫਤਾਰ ਚਾਹ ਲਿਆ ਓਏ। ਇਹ ਤਾਂ 22 ਕਿਲੋ ਦੀ ਹੋ ਗਈ ਜਨਾਬ। ਤੇ ਉਹ ਦੂਜੇ ਮਸਾਲੇ ਕਿੱਥੇ ਪਾਉਣੇ ਆ ਢੱਕਣ ਤੇ? ਉਹ ਲਾਲ ਦੀ ਦੇਗ ਚ ਪਾ ਲਾਂਗੇ। ਓਏ ਨਾ, ਓਏ ਉਹਦੇ ਵਿੱਚ ਹੀ ਪਾਣੇ ਆ। ਓਏ ਉਹਦੇ ਵਿੱਚ ਕਿੱਦਾਂ ਪੈ ਜਾਣੇ ਆ? 14 ਕਿਲੋ ਦੀ ਤੇ ਦੇਗ ਆ, ਹਾਂ ਠੀਕ ਆ, ਵਿੱਚ 8 ਕਿਲੋ 22 ਕਿਲੋ ਤੇ ਇਹ ਹੋ ਗਿਆ। ਤੇ ਆ ਪਿਆਜ਼ ਟਮਾਟਰ ਗੰਢੇ ਇਹ ਚਾਹ ਪੀਓ। ਕੱਪ ਬੜੇ ਮੰਦਰੇ ਜੇ ਆ। ਖੈਰ, ਇਹ ਛੋਟੀ ਛੋਟੀ ਸੇਬ ਵਾਲੇ ਆ। ਅੱਛਾ ਅੱਛਾ, ਸਾਡਾ ਜ਼ਿਆਦਾ ਨਾ ਇਹ ਸ਼ਾਵਰ ਜਾਂਦਾ ਕੰਮ। ਹਾਂਜੀ ਹਾਂਜੀ। ਇਹ ਕੱਪ ਵੀ ਉੱਥੋਂ ਆਏ ਆ। ਇਹ ਤੇ ਇੰਨਾ ਕੱਪ ਆ, ਪਹਿਲਾ ਘੁੱਟ ਤਾਲੂ 'ਚ ਵੱਜਣਾ, ਕੱਪ ਖਤਮ ਹੋ ਜਾਣਾ। ਉਹ ਕੱਪ ਚੰਗਾ ਜਿਹਾ ਮੰਗਾਇਆ ਕਰੋ, ਗਾਹਕ ਐਡਾ ਵੱਡਾ ਆਰਡਰ ਲੈ ਕੇ ਆਇਆ ਤੁਹਾਡੇ ਕੋਲ ਮੈਂ। ਇਹ ਅਸਲ 'ਚ ਹੈਗੇ ਆ ਕੱਪ ਕਾਵੇ ਵਾਲੇ। ਅੱਛਾ ਅੱਛਾ ਉਹ ਤਾਰੇ ਨੇ ਫਿਰ ਜਲਦੀ ਕੀਤੀ, ਉਹਨੇ ਕਿਹਾ ਕਸਟਮਰ ਆਇਆ, ਅਸੀਂ ਇਹਨੂੰ ਚਾਹ ਬਣਾਣੀ ਆ। ਅੱਛਾ ਅੱਛਾ। ਤੇ ਦੇਗ ਦੀ ਪਕਵਾਈ ਕੀ ਲੈਂਦੇ ਜੀ? 1200 ਰੁਪਇਆ ਜੀ। ਅੱਛਾ, ਦੇਗ ਸਾਨੂੰ ਦੇ ਦੇਣੀ ਆ? ਵਾਪਸ ਨਹੀਂ, ਅਸੀਂ ਵਾਪਸ ਕਰ ਦੇਣੀ ਹੈ ਦੇਗ। ਚੌਲ ਵੰਡਣੇ ਆ, ਅਸੀਂ ਦੇਗ ਵਾਪਸ ਕਰ ਦੇਣੀ ਹੈ। ਭਾਜੀ ਦੇਗ ਦੀ ਪਕਵਾਈ ਜਿਹੜੀ ਇਹਦੀ ਮਜ਼ਦੂਰੀ ਹੈ ਨਾ, ਉਹ 1200 ਆ ਅੱਛਾ ਇਹਦੀ ਬਿਰਿਆਨੀ ਦੀ। ਅੱਛਾ ਅੱਛਾ ਜੇ ਤੁਸੀਂ ਕੋਰਮਾ ਪਕਾਉਂਦੇ ਹੋ, ਮਟਨ ਪਕਾਉਂਦੇ ਹੋ, ਫਿਰ ਅਸੀਂ ਉਹਦੀ ਮਜ਼ਦੂਰੀ ਲੈਣੇ ਵਾਧੀ। ਅੱਛਾ ਅੱਛਾ। ਕਦੀ ਕੋਰਮਾ ਖਰਾਬ ਕੀਤਾ ਹੋਵੇ ਕਿਸੇ ਦਾ? ਅੱਲਾਹ ਪਾਕ ਦਾ ਸ਼ੁਕਰ ਆ, ਸਾਡਾ ਕੰਮ ਕਦੀ ਖਰਾਬ ਨਹੀਂ ਹੋਇਆ। ਹਾਂਜੀ, ਆਹੀ ਅਗਲੇ ਕੰਮ ਦਾ ਕਰ- ਖਰਾਬ ਹੋ ਜਾਣਾ ਜਿਹਨੇ ਆਰਡਰ ਲੈ ਕੇ ਆਉਣਾ। ਅਸੀਂ ਮਿਹਨਤ ਨਾਲ ਕੰਮ ਕਰਦੇ ਆ। ਅੱਛਾ, ਹਾਂ ਤੇ ਭਾਈ ਜੀ ਇਹ ਖਾਣੇ ਆ, ਉਹਨਾਂ ਨੇ ਹੱਥ ਹੀ ਮਾਰਤਾ ਜੇ ਵਿੱਚ, ਕਿ ਖਾਣ ਵਾਸਤੇ ਪਕਵਾਏ ਉਹਨਾਂ ਨੇ ਲੱਗਦਾ। ਹੋਰ ਇਹਦੀ ਕਦੋਂ ਭਰਤੀ ਪਾਈ ਦੀ ਆ, ਇਹ ਖਾਣ ਵਾਸਤੇ ਹੀ ਆ। ਅਸੀਂ ਅੱਲਾਹ ਮਾਫੀ ਦੇਵੇ, ਮਿਹਨਤ ਨਾਲ ਕੰਮ ਕਰੀਦਾ। ਉਹ ਤੁਸੀਂ ਬੰਦਾ ਹੀ ਇੱਕ ਹੋਰ ਰੱਖ ਲਓ, ਚਮਚਾ ਵੀ ਆਪ ਫੇਰੇ, ਕੱਟਣ ਵੀ ਆਪ ਦੇ ਜੇ, ਉਹ ਚੌਲਾਂ ਨੂੰ ਵੀ ਹੱਥ ਆਪ ਹੀ ਲਾਤਾ ਤੁਸੀਂ। 85 ਦੇਗਾ ਕੱਲਾ ਪਕਾ ਕੇ ਆਇਆ। ਅੱਛਾ, ਇਹ ਯਖਣੀ ਪਕਾ ਰਹੇ ਜੇ? ਇਹ ਬਿਰਿਆਨੀ ਆ। ਇਹਦੇ ਵਿੱਚ ਬਿਰਿਆਨੀ ਵਾਲਾ ਤਾਂ ਸਮਾਨ ਹੀ ਕੁਛ ਨਹੀਂ ਹੈ, ਟਮਾਟਰਾਂ ਦੀਆਂ ਬਾਜੀਆਂ ਪਵਾਈ ਜਾਂਦੇ ਚਮਚਾ ਮਾਰ ਕੇ। ਉਹ ਠਹਿਰ ਕੇ ਪਕਾਉਣਾ, ਠਹਿਰ ਕੇ। ਅੱਛਾ, ਤੇ ਉਹ ਹੁਣ ਮੈਂ ਕਦੋਂ ਦਾ ਟਾਈਮ ਦਿੰਦੇ ਜੇ ਸਾਨੂੰ? ਤੁਹਾਨੂੰ ਕਦੋਂ ਚਾਹੀਦਾ? ਇਹ 20 ਮਿੰਟ ਚਾਹੀਦੇ ਆ ਸਾਨੂੰ ਹੋਰ, ਉਸ ਤੋਂ ਬਾਅਦ ਸਾਰੇ ਓਏ ਅਸੀਂ ਵੰਡਣੀ ਆ ਭਾਈ ਦੇਗ। ਅੱਛਾ, ਹਾਂਜੀ ਹਾਂਜੀ, ਇਹ ਤੁਸੀਂ ਸਾਨੂੰ ਬਲਕਿ ਇਹਦੇ ਜੀ ਪਾਓ ਚੌਲ। ਤੁਸੀਂ ਆ ਕਿੰਨੇ ਚੌਲ ਪਏ ਆ? ਇਹ ਅਸੀਂ 12 ਕਿਲੋ ਪਏ ਆ। ਓਕੇ ਹੋ ਗਿਆ, 2 ਕਿਲੋ ਹੋਰ ਪਏ, ਉਹ 14 ਕਿਲੋ ਇਹਦੇ ਚ ਪਾਵੋ। ਤੇ ਗੋਸ਼ਤ ਕਿੰਨਾ ਗਿਆ? ਗੋਸ਼ਤ 8 ਕਿਲੋ। ਉਹ ਭਾਈ ਉਹ ਚਮਚਾ ਨਹੀਂ ਫੇਰਨਾ ਦੇਗ ਤੇ। ਸਾਡੇ ਪਤੀਲੇ ਦੇਗਾ ਵੱਡੀਆਂ, ਸਾਡੀ ਲਿਮਟ ਆ। ਵਾਹ ਵੀ ਵਾਹ, ਤੇਰੀ ਚਾਹ ਦਾ ਮਜ਼ਾ ਆਉਣ ਹੀ ਲੱਗਾ ਸੀ ਤੇ ਮੁੱਕ ਗਈ ਆ। ਵਾਹ ਵਾਹ। ਲੈ ਹੁਣ ਕੱਲ ਫੇਰ ਆ ਕੇ ਪੀ ਲਈ, ਆਪਣਾ ਮਜ਼ਾ ਕਲੀਅਰ ਕਰੀ। ਅੱਛਾ, ਮੈਂ ਇੱਥੇ ਗੇੜੇ ਮਾਰਨ ਤੇ ਰਵਾਂ? ਹਾਂ, ਉਹ ਭਾਈ ਕਿੱਧਰ ਗਿਆ? ਗੱਲ ਇਹ ਆ ਭਾਈ ਕਿ ਉਹ ਜਿਹੜੇ ਚੌਲ ਪਏ ਆ ਉਹ ਤੁਸੀਂ ਸਾਡੇ ਖਾਤੇ 'ਚ ਪਾਓ, ਬੱਲੇ ਜੇ ਸਾਡੀ ਦੇਗ 'ਚ ਪਾਓ। ਉਹ ਸਾਡਾ ਆਰਡਰ ਹੈਗਾ, ਅਸੀਂ ਭੇਜਣਾ ਉੱਥੇ ਆਪਣਾ ਮੰਦੀ ਚੌਕ। ਉਹ ਭਾਈ ਸਾਡੇ ਬੱਚੇ ਆਵਾਜ਼ ਲਾਉਂਦੇ ਆ ਕਿ ਕੁੜੀਓ ਬਾਲੋ ਚੌਲ ਵੰਡੀ ਦੇ ਲਈ ਉਹ ਜਾਓ। ਬੱਚੇ ਤੁਸੀਂ ਆਪਣੇ ਕਾਲੇ ਏਡੇ ਕਿਉਂ ਜਾਣ ਲਏ ਆ? ਹਲੇ ਕਰ ਦੇਗਾ ਹੀ ਨਹੀਂ, ਬੱਚੇ ਪਹਿਲੇ ਲਾਤੇ। ਏਡੇ ਕਿਤੇ ਤੁਸੀਂ ਕਾਰੀਗਰ। ਉਹ ਲੇਕਿਨ ਮੈਨੂੰ ਇਹ ਆ ਨਾ ਕਿ ਤੁਸੀਂ ਇੱਥੇ 20 ਮਿੰਟ ਤੇ ਲਾਉਣੇ ਆ, ਇਹਦੇ ਗੈਸ ਹੋ ਜਾਂਦੀ ਦੇਗ ਪਕਾਉਂਦੀਆਂ, ਗੇੜਾ ਕਿਹੜੀ ਗੱਲੋਂ ਲਾਉਣ ਚੱਲ ਜੰਨਾ? ਕੱਲਾ ਬੰਦਾ ਮੈਂ ਸਾਰੇ ਕੰਮ ਆਪ ਕਰਦਾ। ਤੇ ਤੂੰ ਸ਼ਗਿਰਦ ਕਿਉਂ ਨਹੀਂ ਰੱਖਦਾ ਹੈਗਾ? ਮੈਂ ਇੰਨੀ ਸ਼ਾਗਿਰਦ ਕਮਾਈ ਰੱਖਦਾ। ਕੀ ਕਰਨੀ ਆ ਤੂੰ? ਹੈ ਉਹ ਕੀ ਕਰਨੀ ਇੰਨੀ ਕਮਾਈ? ਉਹ ਕੋਈ ਇੱਕ ਅੱਧਾ ਬੰਦਾ ਤੇ ਰੱਖ ਲਾ, ਗੰਢਾ ਵੀ ਆਪ ਹੀ ਕੱਟੀਆਂ। ਤੈਨੂੰ ਇਹ ਹੀ ਨਹੀਂ ਪਤਾ ਭਾਵੇਂ ਮਿੱਠੇ ਚੌਲਾਂ 'ਚ ਗੰਢਾ ਪਾ ਦੇਵੇਂ? ਹੈ ਜਿੱਡੀ ਸਪੀਡ ਆ ਤੇਰੀ। ਪੰਜਾਬ ਦੇ ਵਿੱਚ ਹਾਂ, ਮੇਰੇ ਸ਼ਾਗਿਰਦਾਂ ਦਾ ਨਾਮ ਆ। ਕੀ ਕਰਦੇ? ਖਰਾਦੀਏ ਆ ਭਾਈ, ਬੰਦਾ ਹੋਰ ਰੱਖ ਲਾ, ਐਡਾ ਕੰਮ ਮਾੜਾ ਵਾ। ਉਹ ਬੰਦਾ ਕਾਹਦੇ ਵਾਸਤੇ ਰੱਖ ਲਾ? ਅੱਛਾ ਚਲੋ, ਉਹ ਜਿਹੜੇ ਚੌਲਾਂ ਦੇ ਵਿੱਚ ਤੁਸੀਂ 8 ਕਿਲੋ ਗੋਸ਼ਤ ਪਾਇਆ ਵਾ, ਹਾਂ, ਅਗਰ ਤੁਹਾਡੇ ਕੋਲੋਂ ਕਸਟਰਡ ਬਣਵਾਈਏ, ਉੱਥੇ ਬੈਗ ਦੱਸੋ। ਉਹਦੀ ਮਿਕਦਾਰ ਕੀ ਆ? ਕਸਟਰ ਤੁਹਾਨੂੰ ਕਿੰਨੀਆਂ ਦੇਗਾ ਚਾਹੀਦੀਆਂ? ਹੈ ਕਸਟਰ ਦੀਆਂ ਕਿੰਨੀਆਂ ਦੇਗਾ ਚਾਹੀਦੀਆਂ? ਇੱਕੋ ਹੀ? ਇੱਕੋ ਹੀ ਦੇਗਾ। ਹਾਂਜੀ 20 ਕਿਲੋ ਦੁੱਧ। ਹੈ 20 ਕਿਲੋ ਦੁੱਧ। ਅੱਛਾ 2 ਕਿਲੋ ਸੇਬ, 5 ਦਰਜਨ ਕੇਲੇ, 2 ਕਿਲੋ ਅਨਾਰ। ਉਹ ਭਾਈ ਮਿਲਕ ਸ਼ੇਕ ਨਹੀਂ ਬਣਾਉਣਾ, ਕਸਟਰਡ ਬਣਾਉਣਾ। ਕੀ ਗਈ? ਅਸੀਂ ਕਸਟਰਡ ਬਣਾਈਦਾ, ਦੁਨੀਆ ਦੇਖਦੀ ਹੈ। ਓਏ ਹੋ, ਨਹੀਂ ਨਹੀਂ, ਦੁਨੀਆ ਨਹੀਂ ਦਿਖਾਉਣਾ ਭਾਈ। ਉਹ ਇਦਾਂ ਤੇ ਨਜ਼ਰ 'ਚ ਆ ਜਾਂਦੀ ਦੇ, ਕਿਸੇ ਨੇ ਮੂੰਹ ਹੀ ਨਹੀਂ ਲਾਉਣਾ। ਕਿ ਜਦੋਂ ਢੱਕਣ ਖੁੱਲੇ ਉਦੋਂ ਪਤਾ ਲੱਗੇ। ਉਦੋਂ ਇਹ ਦੁੱਧ ਅਸੀਂ ਕਾੜਿਆ, ਅੱਛਾ ਉਹਦੇ ਵਿੱਚ ਕਸਟਰਡ ਸੁੱਟਿਆ, ਅੱਛਾ ਉਹ ਚ ਮਸਾਲਾ ਦੂਸਰਾ ਸੁੱਟਿਆ, ਸੇਬ ਅੱਛਾ। ਅਨਾਰ ਸੁੱਟਿਆ, ਉੱਤੇ ਦੇਤਾ ਢੱਕਣ। ਅਨਾਰ ਕੌਣ ਪਾਉਂਦਾ? ਕਸਟਰਡ ਤਾਂ ਖੱਟੀ ਅਸੀਂ ਹੋ ਪਾਈਦੇ ਆ? ਨਹੀਂ, ਅਸੀਂ ਲੈ ਆਈਦਾ ਬਦਾਨਾ ਅਨਾਰ।
ਅੱਛਾ ਅੱਛਾ ਮੈਂ ਕਹਿੰਦਾ ਤੁਸੀਂ ਮਜ਼ੇਦਾਰ ਲਾਓ। ਅੱਛਾ ਜਾ ਸਾਰੀਆਂ ਚੀਜ਼ਾਂ ਪੈ ਗਈਆਂ ਤੇ ਕਿੰਨੀ ਕੁ ਦੇਰ ਪਕਵਾਈ ਤੇ ਲੱਗ ਜੂ? ਪਾਉਣਾ ਜਾਂ 1.5 ਘੰਟਾ। ਓਹੋ ਇਹ ਜਦੋਂ ਦੁੱਧ ਨੇ ਬਾਲਾ ਪਾਉਣਾ, ਹਾਂਜੀ ਹਾਂਜੀ ਅਸੀਂ 2 ਤੋੜੇ ਦਬੜਾ 2 ਮੁੱਠਾ ਮੂੰਗਰੇ ਦੀਆਂ ਮੈਂ ਸੁੱਟ ਦੇਣੀਆਂ। ਕਾਹਦੀਆਂ? ਮੂੰਗਰੇ ਦੀਆਂ। ਉਹ ਮੂੰਗਰੇ ਕੀ ਲੈਣ ਆ ਕੇ ਕਸਟਰਡ ਦੇ ਵਿੱਚ ਭਾਈ? ਦਿਮਾਗ ਠੀਕ ਆ ਤੇਰਾ? ਦਿਮਾਗ ਠੀਕ ਆ। ਨਹੀਂ ਫਿਰ ਮੈਨੂੰ ਤੇਰੀ ਹਾਲਤ ਠੀਕ ਨਹੀਂ ਲੱਗਣ ਦੀ। ਪਹਿਲਾਂ ਤਾਂ ਤੁਸੀਂ ਏਦਾਂ ਕਰੋ, ਆ ਜਿਹੜੇ ਤੁਹਾਡੇ ਚਮਚੇ ਇਹਨਾਂ ਦੇ ਅੱਗੇ 6-6 ਫੁੱਟੇ ਚਮਚੇ ਹੋਰ ਲਵਾਵੋ। ਵੇਖੋ ਦੇਗਾ ਦਾ ਧੂਆਂ ਚੜ ਪਤਾ ਨਹੀਂ ਲੱਗਣ ਦਿਆ ਦੇਗਾ ਕਿਹੜੀਆਂ ਬੰਦਾ ਉਹ ਕਿਹੜਾ। ਜਾ ਕੰਮ ਕਰ। ਕੀ ਹੋਇਆ? ਅੱਲਾ ਮਾਫੀ ਦੇਵੇ। ਇਹਦੀ ਲੰਬਾਈ ਕਰੋ ਥੋੜੀ ਜਿਹੀ। ਵੇਖ ਨਾ ਸੇਕ ਸਾਰਾ ਮੂੰਹ ਨੂੰ ਪੈਣ ਦਿਆ। ਹੋਰ ਕੀ ਚਾਹੀਦਾ ਤੈਨੂੰ? ਦੇਖ ਤੇ ਮਸਾਲੇ ਤੋਂ ਜ਼ਿਆਦਾ ਮੂੰਹ ਪੱਕਾ ਪਿਆ ਤੁਹਾਡਾ। ਚਾਹੀਦਾ ਕੀ ਆ? ਉਹ ਚਾਹੀਦਾ ਆ ਕਿ ਬਈ ਕਸਟਰਡ ਵੀ ਚਾਹੀਦਾ ਵਾ, ਕਿਉਂਕਿ ਅਗਲੇ ਮਹੀਨੇ ਮੇਰੇ ਛੋਟੇ ਭਰਾ ਨੇ ਲਵਾਉਣੀ। ਉਹਨੇ ਆਖਿਆ ਵੀ ਮੈਂ ਕਸਟਰਡ ਵੰਡਣਾ ਵਾ। ਇਹ ਅਸੀਂ ਵੰਡੀ ਦੀਆਂ ਹੀ ਹਰ ਮਹੀਨੇ ਕੋਈ ਨਾ ਕੋਈ ਚੀਜ਼ ਵੰਡੀ ਦੀ ਆ ਅਸੀਂ ਤੁਹਾਨੂੰ ਬਣਾ ਕੇ ਦੇਾਂਗੇ ਕਸਟਰਡ। ਹਾਂਜੀ ਫਿਰ ਨਹੀਂ ਹਾਂਜੀ ਖੀਰ। ਫਿਰ ਇਹ ਬਾਅਦ ਚ ਪਹਿਲਾਂ ਕਸਟਰਡ ਬਣਾਇਆ, ਚ ਸੇਬ ਪੈ ਗਏ, ਬਦਾਨਾ ਅਨਾਰ ਪੈ ਗਿਆ, ਕੇਲੇ ਪੈ ਗਏ ਤੇ ਦੁੱਧ ਪੈ ਗਿਆ, ਚੀਨੀ ਪੈ ਗਈ। ਜਦੋਂ ਦੁੱਧ ਨੇ ਉਬਾਲਾ ਮਾਰਨਾ ਨਾ, ਹਾਂਜੀ ਹਾਂਜੀ ਚੀਜ਼ਾਂ ਨੇ ਐ ਰਵਾਨਗੀ ਕਰਨੀ ਵਿੱਚ ਦੁੱਧ ਜਦੋਂ ਵਿੱਚ ਉਹਨੇ ਮਿਕਸ ਹੋਣਾ, ਆਏ ਹਾਏ ਅਸੀਂ ਉਹਦੇ ਵਿੱਚ 4 ਮੁੱਠਾ ਬਦਾਮ ਗਿਰੀ ਸੁੱਟ ਦੇਣੀ ਆ। ਜਿਉਂਦਾ ਰਵੇਂ ਵਾਕਈ। ਉਹਨੇ ਪੂਰੇ ਦੇਗ ਨੂੰ ਜਗੜਬੰਦ ਪਾ ਲੈਣਾ। ਆਏ ਹਾਏ ਹਾਏ। ਉੱਤੇ ਅਸੀਂ 2 ਮੁੱਠਾ ਪਾਣੀਆਂ ਖੋਪਰੇ ਦੀਆਂ। ਓਹ ਟੇਸਟ ਦੇ ਸਮਾਨਾਂ ਨੂੰ ਛੂ ਲੈਣਾ। ਹਾਂਜੀ ਹਾਂਜੀ ਵਾਕਈ। ਇਹ ਜਦੋਂ ਖੋਪਰਾ ਵਿੱਚ ਸੁੱਟਣਾ ਹਾਂਜੀ ਹਾਂਜੀ ਤੇ 3 ਮੁੱਠਾ ਅਸੀਂ ਮੋਗਰੇ ਦੀਆਂ ਪਾ ਦੇਣੀਆਂ। ਉਹਦੇ ਨਾਲ ਇਹ ਆ ਵੀ ਜ਼ਰਾ ਉਹ ਭਾਈ ਮੈਂ ਕਹਾਂ ਜਾਣਗੀਆਂ। ਉਹ ਐਡਾ ਗੈਸੀ ਨਹੀਂ ਪਕਾਉਣਾ ਕਸਟਰਡ। ਮੂੰਗਰੇ ਕਿਹੜੀ ਗੱਲਾਂ ਸੁੱਟਣੀਆਂ ਸੀ ਬਈ? ਮੂੰਗਰਿਆਂ ਦਾ ਕੀ ਜੋੜ ਆ? ਮੋਗਰੇ ਨੂੰ ਜ਼ਿੰਦਗੀ 'ਚ ਕਦੀ ਬੁਰਾ ਨਾ ਕਹੀਂ। ਕਿਉਂ? ਇਹ ਤੁਹਾਡੇ ਪੇਟ ਵਾਸਤੇ, ਇਹ ਤੁਹਾਡੇ ਮਿਹਦੇ ਦੀ ਨਾਲੀ ਵਾਸਤੇ ਬੜੀ ਅੱਛੀ ਚੀਜ਼ ਹੈ। ਓਏ ਨਾਲੀਆਂ ਸਾਡੀਆਂ ਸਾਫ਼ ਆ। ਸਾਡੀ ਕਿਹੜਾ ਤੇਰੇ ਹਿਸਾਬ ਦੀ ਨਾਲੀ ਆ? ਤੇਰੀ ਨਾਲੀ ਤੇ ਛਾਪਰ, ਗੁਟਕੇ, ਲੱਕੜਾਂ, ਬੀਟੇ, ਬਜਰੀ, ਪਤਾ ਨਹੀਂ ਕੀ ਹੋਣਾ। ਇਹ ਸਾਡੀ ਨਾਲੀ ਸਾਫ਼ ਆ ਭਾਜੀ। ਉਹ ਤਾਰੇ ਚੌਲ ਬੋਲੋ ਓਏ। ਹਾਂਜੀ ਤੇ ਗੱਲ ਇਹ ਆ ਕਿ ਆ ਮੂੰਗਰੇ ਨਹੀਂ ਪਾਉਣੇ ਭਾਈ ਨਾ। ਮੂੰਗਰੇ ਪੈਣੇ ਆ। ਅੱਛਾ ਉਹ ਦੇਖਦਾ ਕਿੰਨਾ ਕੁ ਖਰਚਾ ਹੋਣਾ? ਦੇਖਦਾ ਤੁਹਾਡੇ ਕੋਲ 3400 ਲਾਂਗੇ। 3400 3400 ਤੁਹਾਡੇ ਕੋਲ ਅਸੀਂ ਲਾਂਗੇ ਮਜ਼ਦੂਰੀ ਹਾਂਜੀ ਹਾਂਜੀ ਤੇ 7000 ਉਹਦਾ ਮਟੀਰੀਅਲ ਆ। ਇਹ 3400 ਮੈਂ ਦੇਖਦੇ ਆਲੇ ਦੁਆਲੇ ਕੰਧ ਕਰਨੀ ਪਹਿਲਾਂ। ਅਸੀਂ ਕੰਮ ਕਰੀਦਾ, ਮਿਹਨਤ ਕਰੀਦੀ ਆ। ਭਾਈ ਪਕਵਾਈ ਦੱਸੋ ਕੋਈ 1000 1200 800 ਕੋਈ ਇੰਨੀ ਪਕਵਾਈ ਪਰ ਦੱਸੋ। ਤੁਸੀਂ ਬਾਹਲੇ ਮਾੜੇ ਇਲਾਕੇ ਚੋਂ ਆਏ ਆ। ਅੱਛਾ ਸਾਡਾ ਇਲਾਕਾ ਅੱਛਾ ਹੈਗਾ ਜਿੱਥੇ ਪਕਾਣ ਜਾਂਦੇ ਆ। ਯਾ ਮੂੰਗਰੇ ਨਹੀਂ ਪਾਉਣੇ। ਅਗਲੇ ਮਹੀਨੇ ਮੇਰੇ ਭਤੀਜੇ ਨੇ ਦੇਗ ਲਵਾਉਣੀ, ਉਹਨੇ ਬਣਵਾਉਣਾ ਵਾ ਤੁਹਾਡੇ ਕੋਲੋਂ। ਅੱਲਾ ਤੇਰਾ ਭਲਾ ਕਰੇ। ਮਿੱਠੇ ਚੌਲਾਂ ਦੀ ਦੇਗ। ਮਿੱਠੇ ਚਾਵਲ ਸਾਡੇ ਵਰਗੇ ਕਿਹਨੇ ਪਕਾਉਣੇ ਆ? ਐਡੇ ਐਡੇ ਲੰਮੇ ਚੌਲ ਹੋ ਜਾਂਦੇ ਆ। ਅਸੀਂ ਟੋਟਾ ਨਹੀਂ ਪਕਾਉਂਦੇ। ਇਹ ਫਾਂਸੀ ਹੋਈ ਚੌਲਾਂ ਨੂੰ ਏਡੇ ਏਡੇ ਲੰਮੇ ਕਿੱਦਾਂ ਹੋ ਗਏ? ਕਰਨਲ ਦੇ ਚੌਲ। ਹੈ ਕਰਨਲ ਦੇ ਉਹ ਜਿਹਦੇ ਵੀ ਨਹੀਂ ਅਸੀਂ ਆਪਣੇ ਪਕਾਉਣੇ ਆ ਭਾਜੀ। ਚੱਲਦਾ ਹੀ ਕਰਨਲ ਦੇ ਆ। ਅੱਛਾ ਉਹ ਏਡੇ ਏਡੇ ਲੰਮੇ ਨੇ ਮਸਤ ਪਕਾਉਣੇ ਅਸੀਂ। ਉਹ ਜਾ ਕੰਮ ਕਰ। ਤੁਸੀਂ ਪਤਾ ਨਹੀਂ ਕਿੱਥੇ ਚਿੜੀਆਂ ਨੂੰ ਪਾਉਣ ਵਾਲਾ ਟੋਟਾ ਖਾਦਾ ਸਾਰੀ ਜ਼ਿੰਦਗੀ। ਅੱਛਾ 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 ਅਸੀਂ ਚਾਵਲ ਪਕਾਈਦੇ ਆ, ਮਿਹਨਤ ਕਰੀਦੀ ਆ। ਉਹ ਮਿੱਠੀ ਦੇਗ ਆ ਜਨਾਬ। ਉਹਦਾ ਕੀ ਲਵਾਜ਼ਮਾਤ ਆ? ਉਹਦੀ ਕੀ ਪਕਵਾਈ ਆ? ਉਹਦੇ ਵਿੱਚ ਅਸੀਂ ਉਹਦਾ ਲਈਦਾ 1500। ਅੱਛਾ ਅੱਛਾ ਉਹ ਚ ਬਾਈ ਦਾ ਕਰੌਂਡਾ ਮਰੱਬਾ ਹਾਂਜੀ ਅਸ਼ਰਫੀ। ਵਾਹ ਵਾਹ ਜੀ ਜੀ। ਉਹਦੇ ਵਿੱਚ ਅਸੀਂ ਬਾਈ ਦਾ ਖੋਆ। ਹਾਂਜੀ ਹਾਂਜੀ ਉਹਦੇ ਵਿੱਚ ਬਾਈ ਦਾ ਅਸੀਂ ਆਪਣਾ ਫਾਲਸਾ। ਅੱਛਾ ਅੱਛਾ। ਇਹ ਜਦੋਂ ਦੇਗ ਪੂਰੇ ਸ਼ਗਨਾਂ ਤੇ ਆਉਂਦੀ ਆ, ਇੰਨੀ ਸਾਰੀਆਂ ਚੀਜ਼ਾਂ ਪਾਤੀਆਂ ਤੇ ਚੌਲ ਨਹੀਂ ਪਾਉਣੇ? ਚਾਵਲ ਪਹਿਲੇ ਪਾਏ ਆ। ਅੱਛਾ ਅੱਛਾ ਉੱਤੇ ਪਾਈਆਂ ਚੀਜ਼ਾਂ। ਹਾਂਜੀ। ਅੱਛਾ ਅੱਛਾ ਉਹ ਜਦੋਂ ਸਾਰਾ ਸ਼ਗਨ ਹੋ ਗਿਆ, ਅੱਛਾ 3 ਮੁੱਠਾ ਅਸੀਂ ਵਿੱਚ ਮੂੰਗਰਿਆਂ ਦੀਆਂ ਸੁੱਟ ਦੇਣੀਆਂ। ਉਹ ਮੂੰਗਰੇ ਕੀ ਲੈਣ ਆਏ ਭਾਈ? ਉਹ ਤੇਰੀ ਮੱਤ ਨਹੀਂ ਵੱਜੀ? ਐਡੀ ਮਹਿੰਗੀ ਪਹਿਲਾਂ ਕਸਟਰਡ ਦੀ ਦੇਗ ਪਕਾਉਣੀ 6-7 ਹਜ਼ਾਰ ਦੀ, ਉੱਤੇ ਤੂੰ ਮੂੰਗਰੇ ਸੁੱਟ ਦਿੰਦਾ। ਇਹ ਮੂੰਗਰੇ ਕੀ ਹੈ ਤੁਹਾਨੂੰ? ਮਤਲਬ ਕੀ ਖਾਂਦਾ ਨਹੀਂ? ਇਹ ਡਿਸ਼ ਹੈ ਤੁਹਾਡੀ? ਪੂਰੇ ਘਰ ਦੇ ਵਿੱਚ ਅਗਰ 100 ਮੁੰਡਾ ਹੋਵੇ ਨਾ, ਵਿੱਚ 1-2 ਧੀਆਂ ਦਾ ਹੋਣਾ ਜ਼ਰੂਰੀ ਆ। ਸਾਡੀ ਰੋਟੀ ਕਿਹਨੇ ਕਰਨੀ ਆ? ਉਹ ਮੁੰਡੇ ਕਰਨਗੇ। ਉਹ ਭਾਈ ਚ ਕਸਟਰਡ ਚ ਮੂੰਗਰੇ ਪਾ ਕੇ ਤੂੰ ਸਾਰੀ ਦੇਖਦੀ ਐਸੀ ਤੈਸੀ। ਮੂੰਗਰਿਆਂ ਦਾ ਹੋਣਾ ਜ਼ਰੂਰੀ ਆ। ਮਿੱਠੇ ਚੌਲਾਂ ਚ ਮੂੰਗਰੇ ਉਹ ਭਾਈ ਮੈਨੂੰ ਸਮਝ ਨਹੀਂ ਆ। ਉਹ ਤੇਰਾ ਆਪਣਾ ਮੈਦਾ ਠੀਕ ਆ ਕਿ ਆਪਣੇ ਹਿਸਾਬ ਨਾਲ ਲੋਕਾਂ ਨੂੰ ਦੇਗਾ ਪਕਾ ਦੇਈ ਜਾਂਦਾ? ਵਕਤ ਨਹੀਂ ਸਹੀ। ਮਹਿੰਗਾਈ ਨੇ ਬੇੜਾ ਗਰਕ ਕੀਤਾ। ਅੱਛਾ ਅੱਛਾ। ਉਹਦੇ ਨਾਲ ਕੀ ਆ? ਮੈਦੇ ਤੇ ਅਸਰ ਪੈਂਦਾ। ਮੈਦੇ ਪੂਰੇ ਵਜੂਦੀ ਬਿਮਾਰੀ ਇੱਥੋਂ ਉੱਠਦੀ ਆ। ਮਿਹਰਬਾਨੀ ਆ ਮੂੰਗਰੇ ਸ਼ੂੰਗਰੇ ਛੱਡੋ। ਅਸਲ ਦੇ ਵਿੱਚ ਗੱਲ ਇਹ ਆ ਕਿ ਅਸੀਂ ਤੁਹਾਡੇ ਕੋਲੋਂ ਕਾਫੀ ਮਾਲ ਤਿਆਰ ਕਰਾਉਣਾ ਵਾ, ਕਿਉਂਕਿ ਹਰ ਮਹੀਨੇ ਕਿਤੇ ਨਾ ਕਿਤੇ ਅਸੀਂ ਦੇਗ ਵੰਡਣੀ ਹੁੰਦੀ ਆ। ਹੁਣ ਜੋ ਤੈਨੂੰ ਚਾਹੀਦਾ ਨਾ, ਹਾਂਜੀ ਉਹ ਮੈਨੂੰ ਦੱਸ। ਉਹ ਫੁੱਫਾ ਜੀ ਨੇ ਵੀ ਦੇਗ ਲਵਾਉਣੀ ਆ। ਉਹਨਾਂ ਨੇ ਬਣਵਾਉਣਾ ਤੁਹਾਡੇ ਕੋਲੋਂ ਗਾਜਰ ਦਾ ਹਲਵਾ ਭਾਈ ਨੇ। ਗਾਜਰ ਦਾ ਹਲਵਾ ਇਸ ਟਾਈਮ ਸਾਡਾ ਵੱਡੇ ਹੋਟਲਾਂ 'ਚ ਜਾਂਦਾ। ਕੀ ਲੈਣ ਜਾਂਦਾ ਉੱਥੇ? ਘੱਟ ਤੋਂ ਘੱਟ ਵੀ ਸਾਡੀਆਂ 30 ਤੋਂ 35 ਦੇਗਾਂ ਜਿਹੜੀਆਂ ਨਾ ਗਾਜਰ ਹਲਵੇ ਦੀਆਂ ਆ ਵੱਡੇ ਵੱਡੇ ਹੋਟਲਾਂ 'ਚ ਸਾਡੀਆਂ ਜਾਂਦੀਆਂ। ਅੱਜ ਜਿੰਨੀਆਂ ਯੂਨੀਵਰਸਿਟੀ ਮਾਰਕੀਆਂ, ਹਾਂਜੀ ਹਾਂਜੀ ਉੱਥੇ ਜਾ ਕੇ ਪਤਾ ਕਰ ਗਾਜਰ ਦਾ ਹਲਵਾ ਕਿੱਥੋਂ ਆਂਦਾ। ਉਹ ਸਾਰੇ ਕਹਿਣਗੇ ਬਾਅਦ ਤੋਂ ਆਂਦਾ।
ਓਏ ਇੰਨੀ ਗਾਜਰ ਉਹ ਖਾਈ ਜਾਂਦੇ, ਇੰਨੀ ਨਿਗਾਹ ਕਮਜ਼ੋਰ ਆ ਉਹਨਾਂ ਦੀ। ਹੋਰ ਕਿਤੋਂ ਨਹੀਂ ਗਾਜਰ ਦਾ ਹਲਵਾ ਜਾਂਦਾ? ਸਾਡੇ ਵਰਗਾ ਬਣਾਉਂਦਾ ਹੀ ਕੋਈ ਨਹੀਂ। ਉਹਦੀ ਕੀ ਮਿਕਦਾਰ ਆ? ਉਹ ਕੀ ਦੇਖਦਾ ਲੈਂਦੇ ਜੇ ਉਹ ਪਕਵਾਉਣ ਦਾ? ਉਹਦਾ ਲਈਦਾ 2000। ਅੱਛਾ, ਉਹਦੇ ਕੀ ਹੈਗੇ ਆ ਲਵਾਜ਼ਮਾਤ, ਕੀ ਮਟੀਰੀਅਲ ਉਹਦਾ ਪੈਣਾ? ਆ ਗਾਜਰ ਅਸੀਂ ਕੱਟੀ ਆ ਕਿੰਨੀ? 20 ਕਿਲੋ। ਅੱਛਾ 20 ਕਿਲੋ ਗਾਜਰ। 20 ਕਿਲੋ ਗਾਜਰ ਦਾ ਹਲਵਾ ਮਦਾਨ ਮਾਰਦਾ। ਤੇ ਦੁੱਧ ਵਿੱਚ ਕਿੰਨਾ ਪਾਉਣਾ? ਦੁੱਧ ਅਸੀਂ ਪਾਈਦਾ 2.5 ਮਣ। ਓਏ ਦੇਖ ਜੇ ਪਕਾਉਣੀ, ਬੈਠ ਕੇ ਪਕਾਉਣਾ ਹਲਵਾ ਬਈ, ਕਿੱਡੀ ਕੁ ਦੇਖ ਆ ਭਾਈ ਤੇਰੇ ਕੋਲ? ਉਹ ਤੇਰੀ ਮੱਤ ਵੱਜੀ ਆ ਕਿ ਵੇ ਚੜਾਈ ਤੇ ਦੇਖਦੀ ਤੂੰ ਤਾਂ ਗਾਜਰਾਂ ਬਾਬ ਕੇ ਇੰਨੀਆਂ ਬਾਹਰ ਆਉਂਦੀਆਂ ਗਾਜਰਾਂ। ਤੁਸੀਂ ਸਿਰਫ ਘਰੋਂ ਬਹਿਸ ਕਰਨ ਆਇਆ, ਕੋਈ ਪਕਵਾਈ ਨਹੀਂ ਕਰਾਉਣਾ। ਚਲੋ ਖੈਰ ਹੋਵੇ। ਉਹ ਭਾਜੀ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਇੱਕ ਹੀ ਗੰਢਾ ਕੱਟੀ ਜਾਂਦੇ ਜੀ ਉਦੋਂ ਦਾ। ਦੇਖੋ ਤੇ ਅਸੀਂ ਪਕਾ ਦੇਗਾ ਗੰਢੇ ਹੀ ਪਾਈ ਜਾਂਦਾ ਹਰੇ। ਉਹ ਪਰਲੀ ਮਿੱਠੀ 'ਚ ਵੀ ਪਾਉਣ ਲੱਗਾ ਸੀ ਗੰਢੇ ਤੂੰ ਅੱਗੇ। ਗੱਲ ਇਹ ਆ ਗਿਆ, ਤੁਸੀਂ ਮੈਨੂੰ ਦੱਸੋ ਗਾਜਰਾਂ ਹੋ ਗਈਆਂ 20 ਕਿਲੋ। 20 ਕਿਲੋ ਗਾਜਰਾਂ 2.5 ਮਣ ਦੁੱਧ ਹੋ ਗਿਆ। ਅੱਛਾ ਜਾਓ 5 ਕਿਲੋ ਵਿੱਚ ਖੋਇਆ ਪਾਤਾ। ਪਕਾ ਕੇ। ਹਾਂਜੀ। ਅੱਛਾ ਖੋਇਆ ਕਿੰਨਾ ਪਾਉਣਾ? 5 ਕਿਲੋ। 5 ਕਿਲੋ ਖੋਇਆ ਪਾਤਾ। 5 ਕਿਲੋ ਖੋਆ ਵਿੱਚ 4 ਕਿਲੋ ਅਸੀਂ ਬਦਾਮ ਦੀ ਗਿਰੀ ਪਾਈ ਦੀ ਆ। ਅੱਛਾ ਤੇ 2 ਕਿਲੋ ਪਾਈਦਾ ਖੋਪਾ। ਅੱਛਾ ਤੇ ਇੰਜ ਕਰਕੇ ਜਦੋਂ ਉਬਾਲਾ ਆਉਂਦਾ ਨਾ, ਹਾਂਜੀ, ਫਿਰ ਤੇਰੀ ਦੁਆ ਨਾਲ ਪੂਰਾ ਮਹੱਲਾ ਆ ਕੇ ਕਹਿੰਦਾ ਨਹੀਂ ਬਈ ਬਾਅਦ ਦੇ ਪੱਕ ਰਿਹਾ ਅੱਜ ਗਾਜਰ ਹਲਵਾ। ਅੱਛਾ ਇਹ ਜਦੋਂ ਫਿਰ ਉਬਾਲਾ ਫੜਦਾ, ਆਏ ਹਾਏ ਅਸੀਂ 3 ਮੁੱਠਾਂ ਵਿੱਚ ਮੂੰਗਰੇ ਦੀਆਂ ਸੁੱਟ ਦਈਦੀਆਂ। ਸਾਡੇ ਵਰਗਾ ਗਜਰੇਲਾ ਕਿਸੇ ਨਹੀਂ ਪਕਾਉਣਾ। ਓਏ ਵਾਕਈ ਨਹੀਂ ਕਿਸੇ ਨੇ ਪਕਾਉਣਾ ਵੀ ਜਿੰਨੇ ਇੰਨਾ ਮਟੀਰੀਅਲ ਸੁੱਟ ਕੇ ਉਤੋਂ ਮੂੰਗਰੇ ਸੁੱਟਦੇ ਨੇ। ਉਹ ਮੂੰਗਰੇ ਅਸੀਂ ਛੋਟੀ ਇਲਾਚੀ ਲਿਆਈ ਦੀ ਆ ਕੋਇਟੇ ਦੀ। ਅੱਛਾ ਉਹਦੇ ਦਾਣੇ ਕੱਢੀ ਦੇ, ਛਿਲਕਾ ਨਹੀਂ ਵਿੱਚ ਪਾਈਦਾ। ਅੱਛਾ ਉਹਨੂੰ ਇੰਜ ਕਰਕੇ ਮਸਲ ਕੇ ਜਦੋਂ ਵਿੱਚ ਸੁੱਟਣਾ, ਹਾਏ ਉਹ ਤੇ ਫੇਰ ਲੈ ਦੇ ਖੁਸ਼ਬੂ ਹੋਣੀ ਆ। ਉਹਦੀਆਂ ਖੁਸ਼ਬੂਆਂ ਜਾਂਦੀਆਂ ਉਹਨੇ ਹਾਜ਼ਮਾ ਵੀ ਦਰੁਸਤ ਕਰ ਦੇਣਾ ਬੰਦੇ ਦਾ। ਹਾਂਜੀ, ਦਿਲ ਦੀ ਬਿਮਾਰੀ ਵਾਸਤੇ ਬੜੀ ਅੱਛੀ ਚੀਜ਼ ਆ। ਉਹ ਤੂੰ ਹਕੀਮ ਨਹੀਂ ਲੱਗਦਾ, ਤੂੰ ਦੇਗਾ ਨਾ ਨਹੀਂ ਹਕੀਮ ਲੱਗਦਾ ਤੂੰ। ਤੈਨੂੰ ਦੇਖ ਪਕਾਉਣ ਤੋਂ ਪਹਿਲਾਂ ਤੈਨੂੰ ਮਰੀਜ਼ ਦੀ ਪਈ ਹੁੰਦੀ ਕਿ ਇਹਦੇ ਨਾਲ ਕਿਹੜਾ ਮਸਾਲਾ ਠੀਕ ਹੁੰਦਾ। ਅੱਲਾਹ ਪਾਕ ਦਾ ਕਰਮ ਆ। ਹੁਣ ਤੁਸੀਂ ਗੱਲ ਏਦਾਂ ਕਰੋ ਕਿ ਇਹ ਹੋ ਗਿਆ, ਉਹਦੀ ਪਕਵਾਈ ਕੀ ਲਾਓਗੇ ਸਾਡੇ ਕੋਲ? 2500 ਹੈ। ਇਹ 500 ਮੈਂ ਬਤਾਉਣਾ ਨਹੀਂ ਸੀ। ਉਹ ਜਿਹੜੀਆਂ 3 ਮੁੱਠਾਂ ਸਾਡੀਆਂ ਮੂੰਗਰੇ ਦੀਆਂ ਨਾ, ਉਹਦੀ ਵਜ੍ਹਾ ਨਾਲ 500 ਵਧਿਆ। ਇਹ ਮੂੰਗਰਾ ਤੁਸੀਂ ਆਸਟ੍ਰੇਲੀਆ ਤੋਂ ਮੰਗਾਉਂਦੇ ਜੀ? ਵੀ ਐਡਾ ਮੂੰਗਰਾ ਹਰ ਦੇਗ ਦੇ ਵਿੱਚ? ਉਹ ਭਾਈ ਕੀ ਖਸਮ ਆ ਤੇਰਾ ਮੂੰਗਰਾ। ਉਹ ਤੇਰੀ ਮੱਤ ਨਹੀਂ ਵੱਜੀ ਹੈਗੀ? ਗੱਡੀ ਤੁਸੀਂ ਮੋਟਰਸਾਈਕਲ ਲੈ ਲਓ, ਰਕਸ਼ਾ ਲੈ ਲਓ, ਕਾਰ ਲੈ ਲਓ, ਬੱਸ ਲੈ ਲਓ, ਹਾਂਜੀ ਤੇਲ ਤੋਂ ਬਗੈਰ ਨਹੀਂ ਚੱਲਣੀ। ਹਾਂਜੀ ਹਰ ਚੀਜ਼ ਦਾ ਇੱਕ ਆਪਣਾ ਅਸੂਲ ਆ। ਅੱਛਾ, ਆਪਣੇ ਐਟੀਕੇਟਸ ਆ। ਹਰ ਗੱਡੀ ਤੇਲ ਤੋਂ ਬਗੈਰ ਨਹੀਂ ਚੱਲਦੀ ਤੇ ਤੇਰੀ ਦੇਗ ਮੂੰਗਰੇ ਤੋਂ ਬਗੈਰ ਨਹੀਂ ਚੱਲਦੀ। ਆ ਭਾਈ ਮੂੰਗਰੇ ਨਹੀਂ ਪਾਉਣੇ ਓਏ, 2 ਮਿੰਟ ਇਹਨੂੰ ਰੱਖ ਕੇ। ਇਹ ਪਤਾ ਨਹੀਂ ਇਹਦੀ ਸਮੈਲ ਚੜਦੀ, ਤੈਨੂੰ ਸਮਝ ਨਹੀਂ ਆਉਂਦੀ। ਮੂੰਗਰਾ ਨਹੀਂ ਮੈਂ ਪਾਉਣ ਦੇਣਾ। ਤੇ ਦੇਗ ਪਕਾਉਣੀ ਤੁਸੀਂ ਪਰਸੋਂ ਨੂੰ ਸਾਡੀ। ਹੁਣ ਕਾਦੀ? ਅੱਜ ਨਹੀਂ ਦੇਣਾ ਆਰਡਰ। ਆ ਜਿਹੜੀ ਬਿਰਿਆਨੀ ਪਹਿਲਾਂ ਦੱਸੀ ਉਹ ਤੈਨੂੰ ਹੁਣ ਪਰਸੋਂ ਨੂੰ 3 ਦਿਨ ਤੈਨੂੰ ਵੇਟ ਕਰਾਉਣਾ। ਆਂਡਿਆਂ ਦਾ ਹਲਵਾ। ਆਂਡਿਆਂ ਦਾ ਹਲਵਾ ਸਾਡਾ ਇਸ ਟਾਈਮ ਇੰਨਾ ਮਸ਼ਹੂਰ ਆ ਜਿਵੇਂ ਅੱਖਾਂ ਦਾ ਡਾਕਟਰ ਨਹੀਂ ਮਸ਼ਹੂਰ, ਡਾਕਟਰ ਤਜਮਲ। ਹਾਂਜੀ ਏਦਾਂ ਸਾਡਾ ਆਪਣਾ ਆਂਡਿਆਂ ਦਾ ਹਲਵਾ ਮਸ਼ਹੂਰ ਆ। ਉਹਦੀ ਦੇਗ ਦੀ ਕੀ ਪਕਵਾਈ ਲੈਂਦੇ ਭਾਜੀ? ਉਹਦੀ ਹਾਈ ਲਈ ਦੇ 6000। ਯਾਰ ਜਿਹਦਾ ਮਟੀਰੀਅਲ ਮਹਿੰਗਾ ਉਹਦੇ ਤੁਸੀਂ ਪੈਸੇ ਵੀ ਬਹੁਤੇ ਲਈ ਜਾਂਦੇ। ਆਂਡਾ ਕਿੱਥੇ ਪਹੁੰਚ ਗਿਆ? ਅੱਛਾ, ਉਹ ਆਂਡਾ ਲੈਣ ਜਾਓ ਤੁਹਾਨੂੰ ਲੱਗ ਲੋ ਜਾਊ। ਕਿਉਂ? ਲੋ ਕੁਕੜੀ ਨੂੰ ਲੱਗੇ ਜਿਹਨੇ ਦੇਣਾ, ਲੈਣ ਵਾਲੇ ਨੂੰ ਕਾਹਦਾ ਲੱਗੇ? ਹੈ ਆਂਡੇ ਅਸੀਂ ਲਈਦੇ ਦੇਸੀ ਫਾਰਮ ਦੇ। ਅੱਛਾ ਅਸੀਂ ਬਲੈਲਰ ਨਹੀਂ ਇਸਤੇਮਾਲ ਕਰਦੇ। ਨਹੀਂ ਦੇਸੀ ਚਾਹੀਦਾ। ਦੇਸੀ ਮੁਰਗੀਆਂ। ਜੀ ਉਹਦੇ ਨਾਲ 10 ਮਿੰਟ ਬੈਠ ਗੱਪਸ਼ਪ ਕਰੋ, ਉਹ ਆਂਡਾ ਦੇਣਗੇ, ਲੈ ਆਓ। ਅੱਛਾ, ਕਿੰਨੇ ਆਂਡੇ ਪੈਂਦੇ ਜੀ ਇੱਕ ਦੇ? ਆਂਡੇ ਵਿੱਚ ਅਸੀਂ ਪਾਈਦੇ ਆ ਆਪਣਾ 4 ਕਰੇਟ। ਅੱਛਾ 4 ਡਿਸ਼ਾਂ ਮਤਲਬ 24 48 ਮਤਲਬ 100 ਆਂਡਾ ਪਾ ਦਿੰਦੇ ਜੀ? ਹਾਂਜੀ। ਤੇ ਉਹਦੇ ਵਿੱਚ ਹਲਵੇ ਸੂਜੀ ਕਿੰਨੀ ਕੁ ਪਾਉਂਦੇ ਉਹਦੇ ਚ? ਉਹਦੇ ਵਿੱਚ ਅਸੀਂ ਉਹਦੀ ਮਿਕਦਾਰ ਦੱਸ ਦਿਓ ਜਰਾ ਮੈਨੂੰ। ਇਹ 4 ਕਰੇਟ ਹੋ ਗਏ ਆਂਡਿਆਂ ਦੇ ਹੋ ਗਏ। ਅੱਧਾ ਕਿਲੋ ਸੂਜੀ ਹੋ ਗਈ। ਅੱਧਾ ਕਿਲੋ ਸੂਜੀ ਹੋ ਗਈ। 3 ਪਾ ਬੇਸਣ ਹੋ ਗਿਆ। ਸੂਜੀ ਕਿੰਨੀ ਹੋ ਗਈ? ਅੱਧਾ ਕਿਲੋ। ਉਹ ਭਾਈ ਹਲਵਾ ਪਕਾਉਣਾ, ਆਂਡੇ ਨਹੀਂ ਪਕਾਉਣੇ ਇਕੱਲੇ। ਆਂਡੇ ਵਾਲਾ ਹਲਵਾ ਪਕਾਉਣਾ। ਅਸੀਂ ਆਪਣੀ ਰੈਸਪੀ ਇਸ ਤਰ੍ਹਾਂ ਕਿਸੇ ਨੂੰ ਦੱਸਦੇ ਨਹੀਂ, ਲੋਕ ਫਿਰ ਚੋਰੀ ਕਰਦੇ ਆ। ਅੱਛਾ ਉਹ ਚ ਅਸੀਂ ਪਾਈ ਦੀ ਆ 2 ਸਟਾਕ ਛੋਟੀ ਇਲਾਚੀ। ਅੱਛਾ ਵੱਡੀ ਇਲਾਚੀ ਅਸੀਂ ਸਿਰਫ ਦਿਖਾਈ ਦੀ ਆ। ਤੇ ਜਦ ਪਾਉਣੀ ਨਹੀਂ ਤਾਂ ਦਿਖਾਉਣੀ ਕਿਉਂ? ਦੇਖਣ ਵਾਲੇ ਦੀ ਫਿਰ ਮੌਜ ਹੁੰਦੀ ਆ। ਅੱਛਾ, ਚੀਨੀ ਉਹ ਚ ਕਿੰਨੀ ਪੈਂਦੀ ਹੈ ਜੀ? ਹਾਂਜੀ, ਚੀਨੀ ਕਿੰਨੀ ਪੈਂਦੀ? ਚੀਨੀ ਚ 12 ਕਿਲੋ ਜੀ। ਤੇਰਾ ਭਲਾ ਹੋ ਜੇ। ਓਏ 100 ਆਂਡਾ, ਅੱਧਾ ਕਿਲੋ ਤੇ ਅੱਧਾ ਕਿਲੋ ਸੂਜੀ ਦੇ ਵਿੱਚ ਉਹ 12 ਕਿਲੋ ਚੀਨੀ। ਉਹ ਮਾਝਾ ਪਕਾਉਣ ਲੱਗਾ ਡੋਰ ਲਾਉਣ ਵਾਲਾ। ਉਹ ਭਾਈ ਲੇਸ ਹੋ ਜਾਣੀ ਪੂਰੀ ਦੇਗ ਚ। ਇਹ ਜਦੋਂ ਸਾਰਾ ਕੁਝ ਤੈਨੂੰ ਆਪ ਜੀ ਪਤਾ, ਹਾਂ, ਤੂੰ ਘਰ ਕਿਉਂ ਨਹੀਂ ਖੇਖਣ ਕਰ ਲੈਂਦਾ? ਤੇਰਾ ਵੀ ਤੂੰ ਕੰਮ ਲੇਟ ਕਰਾਈ ਜਾਂਦਾ। ਕੰਮ ਤੇਰਾ ਬੜਾ, ਇੱਥੇ ਕਿਤੇ ਲਾਈਨਾਂ ਸਿੱਧੀਆਂ ਕਰਾਉਂਦੀ ਪੁਲਿਸ ਤੇਰੀਆਂ। ਕੰਮ ਤੇਰਾ ਕੰਮ ਆ, ਦਿਮਾਗ ਬਣਿਆ ਨੂੰ ਹਵਾ ਵੀ ਲਵਾ ਲਿਆ ਕਰ। ਅਸਲ ਦੇ ਵਿੱਚ ਪਤਾ ਕੀ ਹੈ, ਮੈਨੂੰ ਏਦਾਂ ਲੱਗਦਾ ਮੋਟੀ ਮਿਰਚ ਨਾਲ ਗੱਲ ਕਰ ਰਿਹਾ ਮੈਂ। ਇਹ ਕਦੀ ਕਰੀਮ ਗੋਸ਼ਤ ਪਕਾਇਆ ਤੁਸੀਂ?
ਕਰੀਮ ਗੋਸ਼ਤ ਜਿਹੜੀ ਨਾ ਪੰਜਾਬ ਦੇ ਵਿੱਚ ਹਾਂਜੀ ਇਹ ਸਾਡੀ ਇਜਾਦ ਆ। ਲੋ ਮਲਕ ਸਲਾਮੇ ਦਾ ਨਾਂ ਸੁਣਿਆ? ਨਹੀਂ ਫਿਰ ਮੈਂ ਤੁਹਾਨੂੰ ਦੱਸਣਾ। ਉਹ ਭਾਈ ਮੈਂ ਫਿਰਨ ਤੁਰਨ ਵਾਲਾ ਨਹੀਂ, ਮੈਂ ਤੇ ਆਇਆ ਹੀ ਤੁਹਾਡੇ ਕੋਲ ਆ। ਅਸੀਂ ਤਾਂ ਫੋਨ ਤੇ ਆਰਡਰ ਦੇ ਓਏ ਦਿੱਤਾ। ਸਿਆਸੀ ਲੋਕ ਹੋਏ ਆ। ਅੱਛਾ 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 ਇਹ ਜਦੋਂ ਅਰੂਜ ਸੀ ਨਾ ਮਲਕ ਸਲਾਮੇ ਦੇ ਮੁੰਡੇ ਦਾ ਵਿਆਹ ਸੀ, ਉਦੋਂ ਅੱਛਾ 50 ਦੇਗਾ ਅਸੀਂ ਕਰੀਮ ਗੋਸ਼ਤ ਵਾਲੀਆਂ ਪਕਾਈਆਂ। ਬੱਲੇ ਬੱਲੇ ਵੀ ਇੰਨੀ ਜੋ ਕਰੀਮ ਉਧਰ ਪਾਤੀ ਤੇ ਥੋੜੀ ਜੀ ਇੱਧਰ ਹੀ ਮਲ ਲੈਂਦਾ। ਆਰਡਰ ਬਹੁਤ ਆ ਗਿਆ ਸੀ, ਕਰੀਮ ਸਾਡੀ ਉਧਰ ਲੱਗ ਗਈ। ਮੈਂ ਕਿਹਾ ਹੁਣ ਇਹ ਅਗਲੇ ਆਰਡਰ ਤੇ ਕਰੀਮ ਫਿਰ ਆਪਾਂ ਵੀ ਥੋੜੀ ਰੱਖ ਲਾਂਗੇ। ਅੱਛਾ ਉਸ ਕਿਸ ਮਿਕਦਾਰ ਨਾਲ ਪਕਾਈਆਂ ਤੁਸੀਂ? ਉਹ ਮਤਲਬ ਕੀ ਉਹਦਾ ਸਿਸਟਮ ਹੈਗਾ ਵਾ? ਉਹਦਾ 12 ਕਿਲੋ ਗੋਸ਼ਤ ਸੀ, ਅੱਛਾ ਅੱਧਾ ਕਿਲੋ ਕਰੀਮ। ਅੱਧਾ ਕਿਲੋ ਕਰੀਮ। ਹਾਂਜੀ। ਅੱਛਾ ਉਹ ਉਬਾਲੇ ਨਾਲ ਫੁੱਲ ਜਾਂਦੀ ਹੋਣੀ। ਉਬਾਲੇ ਦਾ ਬੋਲਦੀ ਹੈ। ਅੱਛਾ ਅੱਛਾ ਹੋਰ ਉਹ ਚ ਕੀ ਪਿਆ ਆ? ਉਹਦੇ ਵਿੱਚ ਅਸੀਂ ਪਾਇਆ ਧਨੀਆ, ਅੱਛਾ ਪੁਦੀਨਾ, ਅੱਛਾ ਮਸਾਲਾ ਜਾਤ। ਅਸੀਂ ਉਹਦੇ ਵਿੱਚ ਪਾਇਆ ਜਾਫਲ ਜਲਵਤਰੀ ਹਰੀੜ। ਉਹ ਭਾਈ ਕਰੀਮ ਗੋਸ਼ਤ ਪਾ ਰਿਹਾ ਕਿ ਹਲੀਮ ਗੋਸ਼ਤ ਪਕਾ ਰਿਹਾ ਤੂੰ? ਇਹ ਉਹਦੀ ਕਰੀਮ ਚ ਧਨੀਆ ਕਿੱਥੋਂ ਆ ਗਿਆ? ਉਹਦਾ ਜੁਜ਼ ਆ ਅੱਛਾ ਅੱਛਾ ਜ਼ਾਇਕੇ ਵਾਸਤੇ। ਅੱਛਾ 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 ਇਹ ਜਦੋਂ ਉਹਦਾ ਮਸਾਲਾ ਭੁੰਨੀ ਤੇ ਲਾਇਆ, ਜੀ ਜੀ ਇਹ ਜਦੋਂ ਭਾਫਾਂ ਉੱਠੀਆਂ, ਵਾਹ ਵਾਹ ਵਾਹ। ਪੂਰੇ ਇਲਾਕੇ ਨੂੰ ਪਤਾ ਲੱਗ ਗਿਆ ਵੀ ਦੇਗ ਹੁਣ ਤਿਆਰ ਆ। ਅੱਛਾ ਇਹ ਦੇਗ ਤਿਆਰ ਹੋਣ ਚਲੇ 20 ਮਿੰਟ ਰਹਿੰਦੇ ਸੀ। ਅੱਛਾ ਅਸੀਂ 4 ਮੁੱਠਾਂ ਵਿੱਚ ਮੋਗਰੇ ਦੀਆਂ ਸੁੱਟੀਆਂ, ਉਹਦੀ ਟੌਰ ਚੇਂਜ ਹੋ ਗਈ। ਉਹ ਤੇਰਾ ਯਾਰ ਅਜੀਬ ਗੱਲ ਆ। ਉਹ ਖੈਰ ਆ ਤੈਨੂੰ, ਉਹ ਤੂੰ ਇੰਨੇ ਪੈਸੇ ਲਵਾ ਕੇ ਵਿੱਚ ਮੂੰਗਰੇ ਕਿਉਂ ਪਾਈ ਜਾਂਦੇ ਆ ਤੂੰ? ਹਰ ਸ਼ਹਿਰ 'ਚ ਮੂੰਗਰੇ ਪਾਈ ਜਾਂਦੇ ਆ ਤੂੰ। ਸਾਲਣ ਤੋਂ ਬਗੈਰ ਤੁਸੀਂ ਰੋਟੀ ਨਹੀਂ ਖਾ ਸਕਦੇ। ਓਏ ਉਹ ਤਾਂ ਨਹੀਂ ਖਾ ਸਕਦੇ, ਇਹ ਸਾਲਣ ਪਕਾਉਣਾ, ਗੋਸ਼ਤ ਪਕਣ ਦਿਆ ਯਾਰ। ਕਰੀਮ ਗੋਸ਼ਤ 'ਚ ਮੂੰਗਰੇ ਕੀ ਲੈਣ ਆ ਗਏ? ਇਹ ਜੁਜ਼ ਆ, ਇਹ ਸਾਡੀ ਰੈਸਪੀ ਆ। ਇਹਦਾ ਮਤਲਬ ਤੁਸੀਂ ਉਹ ਵੀ ਨਹੀਂ ਬਣਾਓਗੇ? ਅਗਰ ਤੁਸੀਂ ਮੋਗਰੇ ਨਹੀਂ ਪਾਓਗੇ, ਹਾਂਜੀ ਤੁਹਾਡੀ ਗੱਲ ਨਹੀਂ ਬਣਨੀ ਪੂਰੇ ਬਰਾਦਰੀ ਦੇ ਵਿੱਚ। ਇਹ ਤੁਸੀਂ ਮੈਨੂੰ ਇਹ ਦੱਸੋ ਕੋਈ ਕੜੀ ਪਕੌੜੇ ਦਾ ਤੁਹਾਡੇ ਹੈ ਕੋਈ ਜ਼ਿਹਨ ਦੇ ਵਿੱਚ? ਕੜੀ ਪਕੌੜਾ ਅਸੀਂ ਕਿ ਦੌਰ 'ਚ ਪਕਾਉਂਦੇ ਸੀ, ਉਦੋਂ ਦਾਦੀ ਮੇਰੀ ਜਿਉਂਦੀ ਸੀ, ਉਹਦੀ ਰੈਸਪੀ ਚੱਲਦੀ ਸੀ। ਉਹ ਦਾਦੀ ਅੱਲਾ ਨੂੰ ਪਿਆਰੀ ਹੋ ਗਈ, ਅਸੀਂ ਇਹ ਦੇਗਾ ਬੰਦ ਕਰਤੀਆਂ। ਅੱਛਾ ਇਹਦਾ ਮਤਲਬ ਕੜੀ ਪਕੌੜਾ ਨਹੀਂ ਪਕਾਉਂਦੇ? ਕੜੀ ਪਕੌੜਾ ਨਹੀਂ ਪਕਾਉਂਦੇ। ਜੇ ਤੁਹਾਡੀ ਜ਼ਿਆਦਾ ਹੀ ਕੋਸ਼ਿਸ਼ ਆ, ਹਾਂਜੀ ਹਾਂਜੀ ਤੁਹਾਡੀ ਮੁਹੱਬਤ ਆ ਵੀ ਕੜੀ ਪਕੌੜਾ ਵੀ ਹੋਣਾ ਚਾਹੀਦਾ, ਹਾਂਜੀ ਹਾਂਜੀ ਅਸੀਂ ਕੜੀ ਪਕੌੜਾ ਵੀ ਕਰ ਲਵਾਂ। ਚੱਲ ਕੜੀ ਪਕੌੜਾ ਵੀ ਤੁਹਾਨੂੰ ਪਕਾ ਦੇ। ਕਿੰਨੀਆਂ ਡੇਗਾ? ਓਏ ਉਹ ਦੋ ਦੇਗਾਂ ਹੋ ਜਾਣਗੀਆਂ। ਉਹਦਾ ਕੀ ਸਾਰਾ ਸਿਸਟਮ? ਪਕੌੜੇ ਕਿੰਨੇ ਲੱਗਣਗੇ ਇੱਕ ਦੇਗ ਦੇ ਵਿੱਚ? ਬੇਸਣ ਕਿੰਨਾ, ਲੱਸੀ ਕਿੰਨੀ, ਮਤਲਬ ਦਹੀਂ ਕਿੰਨਾ ਲੱਗੇਗਾ? ਦਹੀਂ ਲੱਗੇਗਾ ਸਾਡਾ 15 ਕਿਲੋ, 7.5 ਕਿਲੋ ਇੱਕ ਦੇਗ 'ਚ ਪੈਣਾ। 7.5 ਕਿਲੋ ਦੇਗ ਆ। ਉਹ ਭਾਈ 3.5 ਕਿਲੋ ਦਾ ਕੁੰਡਾ ਹੁੰਦਾ ਤੇ ਅੱਧਾ ਕੁ ਕੁੰਡਾ ਦੇਗ 'ਚ ਪਾਉਂਦੇ ਆ। ਤੁਸੀਂ ਕਿਹੜੇ ਇਲਾਕੇ 'ਚ ਰਹਿੰਦੇ ਜਿੱਥੇ ਛੋਟੀਆਂ ਛੋਟੀਆਂ ਦੇਗਾਂ ਚੱਲਦੀਆਂ? ਉਹ ਛੋਟੀਆਂ ਨਹੀਂ, ਤੂੰ ਐਡਾ ਕੁੰਡਾ ਦਹੀਂ ਦਾ ਪਾਤਾ ਕਿ ਉਹ ਦੇਗ ਨੂੰ ਬਾਲ ਚੜ ਹੋਏ ਕਿ ਮਤਲਬ ਉਹਦੀ ਖੁਸ਼ਕੀ ਖਤਮ ਕਰਨੀ ਹੈ? ਇੰਨਾ ਦਹੀਂ ਪਾਤਾ ਉਹਦੇ 'ਚ? ਤੁਸੀਂ, ਮੈਂ ਕਹਿ ਰਿਹਾ ਜਿੱਥੇ ਇੱਕ ਰੋਟੀ ਦੀ ਭੁੱਖ ਆ, ਤੁਸੀਂ 4 ਰੋਟੀਆਂ ਖਾਣੀਆਂ। ਓਹ ਸਾਡੀ ਕੜੀ ਦੀ ਰੈਸਪੀ ਜਿਹੜੀ ਆ ਜੀ ਅਫਗਾਨਿਸਤਾਨ 'ਚ ਮਸ਼ਹੂਰ ਆ। ਅੱਛਾ ਅੱਛਾ ਸਾਡਾ ਕੜੀ ਪਕੌੜਾ ਜੀ ਜੀ ਇੱਥੋਂ ਬਰਮਿੰਗਮ ਤੱਕ ਜਾਂਦਾ। ਬੱਲੇ ਬੱਲੇ ਬੱਲੇ। ਤੁਸੀਂ ਜਾਓ PIA ਦੇ ਅੱਡੇ, ਅੱਛਾ ਕਿ 에어ਪੋਰਟ ਤੇ ਜਾ ਗੱਲ ਕਰੋ ਕੜੀ ਕਿਹਦੀ ਜਾਂਦੀ ਆ, ਉਹ ਕਹੇ ਕਿ ਬਾਅਦ ਦੀ ਜਾਂਦੀ ਆ। ਬੱਲੇ ਬੱਲੇ। ਅੱਛਾ ਹੁਣ ਮੈਨੂੰ ਇਹ ਦੱਸੋ ਤੁਸੀਂ ਹਾਂ। ਕਿ ਉਹਦਾ ਇਹ ਸਾਰਾ ਲਵਾਜ਼ਮਾਤ ਕੀ? ਦਹੀਂ ਕਿੰਨਾ? 7.5 ਕਿਲੋ ਦਹੀਂ, 7.5 ਕਿਲੋ ਦਹੀਂ, 15 ਕਿਲੋ ਪਾਣੀ, 15 ਕਿਲੋ ਪਾਣੀ, ਅੱਧਾ ਕਿਲੋ ਅਸੀਂ ਪਾਈ ਦਾ ਬੇਸਣ, ਅੱਛਾ ਅੱਧਾ ਕਿਲੋ ਫੇਰ ਬੇਸਣ ਪਾਈ ਦਾ। ਅੱਛਾ ਉਹਦੇ ਨਾਲ ਜ਼ਰਾ ਮਿਕਸ ਹੋ ਜਾਂਦਾ। ਇਹ ਜਦੋਂ ਉਹਨੂੰ ਅਸੀਂ ਉਬਾਲੀ ਦਾ, ਹਾਂਜੀ ਹਾਂਜੀ ਕੜੀ ਹੁੰਦੀ ਆ ਕੜ ਕੜ ਕੇ, ਆਹਾ ਉਹ ਜਦੋਂ ਕੜ ਕੜ ਕੇ ਉਹਦੇ ਸ਼ਗਨ ਬਣ ਜਾਂਦੇ ਆ, ਹਾਂਜੀ ਫਿਰ ਅਸੀਂ ਪਕੌੜਿਆਂ ਦਾ ਮਟੀਰੀਅਲ ਤਿਆਰ ਕਰੀਦਾ। ਆ ਤੇਰਾ ਭਲਾ ਹੋਵੇ, ਵੈਰੀ ਗੁੱਡ। ਇਹ ਪਕੌੜੇ ਮਿੱਠੇ ਨਹੀਂ ਹੋਣੇ ਚਾਹੀਦੇ, ਆਲੂ ਮਿੱਠਾ ਨਹੀਂ ਪਾਉਣਾ, ਫਿੱਕਾ ਆਲੂ ਪਾਉਣਾ ਵਾ, ਲਾਲ। ਅਸੀਂ 70 ਰੁਪਏ ਕਿਲੋ ਵਾਲਾ ਆਲੂ ਪਾਈਦਾ। ਭਾਜੀ ਉਹ ਤੇ ਆਲੂ ਮਿੱਠਾ ਹੁੰਦਾ ਵਾ। ਚਲੋ ਠੀਕ ਆ ਜੀ, ਆਲੂ ਉਹ ਮਿੱਠਾ ਅਸੀਂ ਚੂਸ ਕੇ ਪਾ ਲਾਂਗੇ। ਉਹ ਭਾਈ ਓਏ ਆ ਬੁੱਲਾਂ ਨੂੰ ਲੱਗੇ ਤੇ ਮੁੜ ਕੇ ਕਿਸੇ ਨੇ ਬੁੱਲਾਂ ਨਹੀਂ ਲਾਉਣੇ। ਮੈਂ ਕਿਹੜਾ ਰੋਡ ਤੇ ਬੈਠਾ ਚੂਸਣੇ ਆ, ਮੈਂ ਅੰਦਰ ਚਲ ਜਾਊਂ। ਤੁਹਾਡਾ ਹੋ ਗਿਆ ਜੀ, ਹੋ ਗਿਆ। ਆਲੂ ਹੋ ਗਿਆ ਜੀ 70 ਰੁਪਏ ਕਿਲੋ ਵਾਲਾ। ਪਕੌੜਾ ਕਿੰਨਾ ਪੈਣਾ ਵਿੱਚ? 5 ਕਿਲੋ। 5 ਕਿਲੋ ਪਕੌੜਾ ਤੇ 5 ਕਿਲੋ ਪਕੌੜੇ ਦਾ ਮੂੰਹ ਹੁੰਦਾ। ਮੂੰਹ ਤੇ ਤੇਰਾ ਵੀ ਆ, ਲੇਕਿਨ ਕੋਈ ਫਾਇਦਾ ਨਹੀਂ ਇਸ ਮੂੰਹ ਦਾ। ਉਹ ਜਦੋਂ ਪਕੌੜੇ ਅਸੀਂ ਪਾ ਲੈਣੇ ਆ, ਅੱਛਾ ਕੜੀ ਦੇ ਵਿੱਚ ਅਸੀਂ ਇੱਕ ਕੜਛੀ ਫੇਰ ਰਹੇ ਆ, ਕੜੀ ਕੱਢ ਰਹੀ ਆ। ਉਹ ਤੇ ਪਕੌੜੇ ਘੁਲ ਜਾਣੇ ਜਦੋਂ ਕੜਛਾ ਫੇਰ। ਨਾ ਨਾ, ਅਸੀਂ ਪਕਾਈ ਦੇ ਜੰਬਸ਼ ਵਾਲੇ ਪਕੌੜੇ। ਉਹ ਜਦੋਂ ਕੜੀ ਆ ਗਈ ਆਪਣੇ ਜੋਬਨ ਤੇ, ਅੱਛਾ 3 ਮੁੱਠਾਂ ਅਸੀਂ ਵਿੱਚ ਮੂੰਗਰੇ ਦੀਆਂ ਸੁੱਟ ਦੇਣੀਆਂ। ਉਹ ਹਰ ਸ਼ਹਿਰ ਚ ਮੂੰਗਰੇ ਹੋ ਭਾਈ। ਤੈਨੂੰ ਮੂੰਗਰਿਆਂ ਦੀ ਅਹਿਮੀਅਤ ਦਾ ਪਤਾ ਚੱਲ ਜੇ ਨਾ, ਤੈਨੂੰ ਲੱਗ ਲੋ ਜਾਏ। ਕੀ ਹੈ ਜੀ? 26 ਚੱਕ ਅਸੀਂ ਮੂੰਗਰੇ ਦੀਆਂ ਦੇਗਾ ਭੇਜੀਆਂ, ਅੱਛਾ ਉੱਥੇ ਪੈ ਗਏ ਡਾਕੂ। ਹੈ ਉਹ ਜਦੋਂ ਬਰਾਤ ਤੇ ਡਾਕੂ ਪੈ ਗਏ, ਹੁਣ ਪੂਰੀ ਜੱਜ ਨੇ ਖਾਧਾ ਸੀ ਮੂੰਗਰੇ। ਇਧਰੋਂ ਡਾਕੂਆਂ ਨੇ ਚੜਾਈ ਕੀਤੀ ਆ, ਇਧਰੋਂ ਬਰਾਤ ਦੀ ਚੜਾਈ ਹੋ ਗਈ। ਗੜਮ ਦੀਆਂ ਜਦੋਂ ਆਵਾਜ਼ਾਂ ਆਈਆਂ,
ਉਹਨਾਂ ਨੇ ਘੋੜਿਆਂ ਤੇ ਕਾਠੀਆਂ ਪਾਈਆਂ, ਡਾਕੂ ਵੇ 6ਵੇਂ ਪਿੰਡ ਜਾ ਕੇ ਸਾਹ ਲਿਆ। ਹੁਣ ਕਹਿੰਦੇ ਬਈ ਜੱਜ ਸਾਡੇ ਉੱਤੇ ਚੜ ਗਈ ਆ। ਉਹ ਭਾਈ ਸਾਡੇ ਕੋਈ ਚੋਰੀ ਚਾਰੀ ਦਾ ਰਿਵਾਜ ਨਹੀਂ, ਤੂੰ ਮੁੰਗਰੇ ਸਾਡੀਆਂ ਦੇਗਾਂ ਚੋਂ ਕੱਢ, ਹਰ ਦੇਗ 'ਚ ਮੁੰਗਰੇ ਨਾ ਪਾ ਭਾਈ, ਤੇਰੇ ਮੁੰਗਰੇ ਮੁੱਕ ਜਾਣ। ਮੂੰਗਰਿਆਂ ਤੋਂ ਬਗੈਰ ਅਸੀਂ ਡੇਗ ਨਹੀਂ ਪਕਾਉਂਦੇ। ਤੇ ਫਿਰ ਅਸੀਂ ਤੁਹਾਡੇ ਕੋਲੋਂ ਦੇਗ ਪਕਵਾਉਣੀ ਨਹੀਂ, ਇਹ ਤੇਰੇ ਮੁੰਗਰੇ ਪਏ ਹੀ ਰਹਿ ਜਾਣੇ ਆ। ਚਵਲ ਜਿਆ ਨਾ ਹੋਵੇ ਤਾਂ ਅਸੀਂ 50 ਤੋੜੇ ਮੂੰਗਰੇ ਕਾਹਦੇ ਵਾਸਤੇ ਲਏ ਉਹ ਅਸੀਂ? ਕਿਹੜੇ 50 ਤੋੜੇ? ਉਹ ਨਹੀਂ ਪਵਾਉਣੇ ਮੁੰਗਰੇ ਮੈਂ, ਉਹ ਨਹੀਂ ਪਵਾਉਣੇ ਮੁੰਗਰੇ। ਜਾ ਕੰਮ ਕੰਦੀ ਨਸਲ ਦੇ ਆ ਐਵੇਂ ਹੀ ਆ ਕੇ ਸਿਰ ਖਾਈ ਜਾਂਦਾ। ਮੁੰਗਰੇ ਲਾਈ ਆ, ਹਰ ਹਿਆ 'ਚ ਮੁੰਗਰੇ ਪਾਈ ਜਾਂਦਾ ਯਾਰ ਤੂੰ। ਮਿਹਰਬਾਨੀ ਭਾਈ ਸਾਨੂੰ ਹੋਰ ਕਿਸੇ ਦੁਕਾਨ ਦਾ ਦੱਸ ਦੇ, ਅਸੀਂ ਮੁੰਗਰੇ ਦੀ ਦੇਗ ਨਹੀਂ ਪਕਾਉਣੀ। ਮੂੰਗਰਿਆਂ ਤੋਂ ਬਗੈਰ ਅਸੀਂ ਨਹੀਂ ਦੇਗ ਪਾਉਂਦੇ। ਮੁੰਗਰਿਆਂ ਤੋਂ ਬਗੈਰ ਤੂੰ ਅਸਲ 'ਚ ਟੈਨਸ਼ਨ ਕੀ ਹੈ? ਤੇਰੇ ਸੱਟ ਤੇ ਨਹੀਂ ਲੱਗੀ ਮੁੰਗਰੇ ਵਾਲੀ ਮੰਡੀ 'ਚ? ਤੇਰੇ ਦਿਮਾਗ ਤੋਂ ਮੁੰਗਰੇ ਕਿਉਂ ਨਹੀਂ ਉਤਰ ਆਉਂਦਾ? ਓਏ ਇਹਨੂੰ ਹਰਿਆ ਲਾ ਲਾ, ਤੂੰ ਹਰੀਆਂ ਗੱਲਾਂ ਕਾ ਆ ਚੱਲ। ਸ਼ਾਇਦ ਤੂੰ ਹੁਣ ਮੁੰਗਰੇ ਨਾ ਕਵੇਂ। ਓਏ ਆਹ ਹਰਿਆਲੀ ਦੀ ਵਜ੍ਹਾ ਤੋਂ ਮੁੰਗਰੇ ਪਾਈ ਜਾਂਦਾ ਹਰ ਦੇਗ 'ਚ ਤੂੰ। ਅਸੀਂ ਸਫਾਈ ਪਸੰਦ ਆ ਸਾਨੂੰ ਆ ਕੇ। ਆ ਕਦੀ ਚਿਹਰੇ ਦੀ ਸਫਾਈ ਕਰ ਲਿਆ ਕਰ। ਐ ਵੇਖ ਕਿੱਦਾਂ ਇੰਨਾ ਲੱਗਦਾ ਰੌਣਕ ਲੱਗੀ ਕਿਤੇ ਹੈ। ਕੰਮ ਤੋਂ ਨਹੀਂ ਟਾਈਮ ਲੱਗਦਾ। ਕੰਮ ਕੰਮ ਤੋਂ ਟਾਈਮ ਲੱਗੂ ਤਾਂ ਮੂੰਹ ਧੋਂ ਜਾ ਕੇ। ਤੇਰਾ ਮੁੰਗਰੇ ਪਾਉਣ ਤੋਂ ਟਾਈਮ ਲੱਗੂਗਾ ਤੇ ਫੇਰ ਹੀ ਕਰੇਗਾ ਕੁਝ ਤੂੰ। ਹੁਣ ਤੇਰਾ ਮੇਨ ਮਤਲਬ ਕੀ ਆ? ਮੇਰਾ ਇਹ ਤਾਂ ਮਤਲਬ ਮਾਫੀ ਦਾ। ਹੁਣ ਕਿਤੇ ਮੇਰੀ ਮਾਫੀ 'ਚ ਮੁੰਗਰੇ ਨਾ ਪਾ ਦੇਈਂ। ਜਾ ਬੇੜਾ ਕਰਕੇ ਜਾ ਦੋ ਟਾਈਮ ਮੰਗ, ਮੈਂ ਅੱਧਾ ਕਿਲੋ ਮੂੰਗਰੇ ਤੇਰੇ ਘਰ ਭੇਜ ਦਊਂ। ਉਹ ਬਕਵਾਸ ਬੰਦ ਕਰ, ਮੈਂ ਚਪੇੜਾ ਮਾਰਨੀਆਂ ਤੇਰੇ। ਐਡੇ ਮੁੰਗਰੇ ਲਾਈ ਜਹਾਂ ਜਿੱਥੇ ਵੀ ਗੱਲ ਉਹ ਮੁੰਗਰੇ ਪਾਏ ਇਹਨੇ। ਰੰਦਾ ਡੇਗਾ ਭਗਾਉਣ ਨੂੰ। ਓਏ ਤਾਰਿਆ 2 ਘੁੱਟ ਚਾਹ ਬਣਾ। ਉਹ ਜਹਾਲ ਆਦਮੀ ਨੇ ਮੇਰਾ ਸਿਰ ਪੀੜ ਲਾਤਾ ਬਈ, ਥੋੜੇ ਜਿਹੇ ਮੂੰਗਰੇ ਪਾ ਲਈ।